ਅਸਲਾਮ ਅਲੈਕੁਮ ਜੀ। ਸਿਆਣੇ ਕਹਿੰਦੇ ਆ ਕਿ ਮੀਂਹ ਪੈਣ 'ਚ ਤੇ ਸਲਾਬ ਆਉਣ 'ਚ ਬੜਾ ਫਰਕ ਆ। ਔਲਾਦ ਹੋਣ 'ਚ ਤੇ ਔਲਾਦ ਨੇਕ ਹੋਣ ਦੇ ਵਿੱਚ ਵੀ ਇੰਨਾ ਹੀ ਫਰਕ ਆ। ਅੱਛਾ, ਹੁਣ ਲੋਕ ਨਾ ਜ਼ਿਆਦਾਤਰ ਇਹ ਦੇਖਿਆ ਕਿ ਬੱਚੇ ਜਵਾਨ ਹੋ ਕੇ ਨਾ ਲੋਕਾਂ ਦੀਆਂ ਗੱਲਾਂ ਸੁਣ ਲੈਣ ਕਿ ਮਾਂ-ਬਾਪ ਜਿੰਨੀਆਂ ਮਰਜ਼ੀ ਆਵਾਜ਼ਾਂ ਮਾਰੀ ਜੇ ਮਾਂ-ਬਾਪ ਦੀ ਨਹੀਂ ਸੁਣਨੀ, ਕਹਿਣਾ ਇਹਨਾਂ ਦਾ ਤਾਂ ਕੰਮ ਹੀ ਬੋਲਣਾ। ਹਾਲਾਂਕਿ ਨਬੀ ਦੋ ਆਲਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਅਗਰ ਮੇਰੇ ਮਾਂ-ਬਾਪ ਮਾਂ ਜਾਂ ਬਾਪ ਦੋਵਾਂ 'ਚ ਕੋਈ ਜ਼ਿੰਦਾ ਹੁੰਦਾ ਤੇ ਮੈਂ ਫਜਰ ਨਮਾਜ਼ ਅਦਾ ਕਰ ਰਿਹਾ ਹੁੰਦਾ। ਸਰਕਾਰ ਨੇ ਫਰਮਾਇਆ ਕਿ ਨਮਾਜ਼ ਫਜਰ ਦੇ ਵਿੱਚ 1 ਰਕਾਤ ਪੜ੍ਹ ਲਈ ਹੁੰਦੀ ਤੇ 1 ਰਹਿੰਦੀ ਹੁੰਦੀ, ਤੇ ਮੇਰੇ ਮਾਂ-ਬਾਪ ਜੋ ਕੋਈ ਆਵਾਜ਼ ਦਿੰਦਾ ਮੈਂ ਨਮਾਜ਼ ਤਰਕ ਕਰ ਦਿੰਦਾ, ਉਹਨਾਂ ਦੀ ਆਵਾਜ਼ ਸੁਣ ਲੈਂਦਾ, ਯਾਨੀ ਕਿ ਪਹਿਲੇ ਉਹਨਾਂ ਦੀ ਸੁਣਦਾ ਫਿਰ ਨਮਾਜ਼ ਦੇ ਬਾਰੇ ਸੋਚਦਾ। ਹਾਲਾਂਕਿ ਨਮਾਜ਼ ਫਰਜ਼ ਆ। ਐਡਾ ਸਖਤ ਹੁਕਮ ਆ ਮਾਂ-ਬਾਪ ਦਾ, ਯਾਨੀ ਕਿ ਅਦਬ ਕਰਨ ਦਾ, ਇਹਨਾਂ ਦੀ ਗੱਲ ਸੁਣਨ ਦਾ। ਅੱਛਾ, ਸਾਡੇ ਹੁਣ ਪਹਿਲੇ ਕੀ ਸੀ ਕਿ ਦੁਆ ਹੁੰਦੀ ਸੀ ਕਿ ਪੁੱਤ ਉੱਠੇ ਤੇ ਦਲਦ ਟੁੱਟੇ। ਅੱਛਾ, ਹੁਣ ਪੁੱਤ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਤੇ ਮਾਂ-ਬਾਪ ਦਾ ਹੌਸਲਾ ਤੋੜਦੇ ਆ, ਯਾਨੀ ਕਿ ਕਹਿ ਲਓ ਕਿ ਮਾਂ-ਬਾਪ ਦੀ ਨਹੀਂ ਮੰਨਣੀ, ਉਹ ਗੱਲ ਵੀ ਨਹੀਂ ਕਰ ਸਕਦੇ, ਸਗੋਂ ਛੋਟੇ ਹੁੰਦਿਆਂ ਦੇ ਮੰਨ ਲੈਂਦੇ ਆ। ਜਦੋਂ ਔਲਾਦ ਜਵਾਨ ਹੁੰਦੀ ਫਿਰ ਮਾਂ-ਬਾਪ ਦੀ ਜ਼ਰੂਰਤ ਹੀ ਨਹੀਂ ਹੁੰਦੀ ਕਿ ਉਹਨਾਂ ਨੂੰ ਕੋਈ ਗੱਲ ਕਹਿ ਜਾਏ ਜਾਂ ਦੂਜੀ ਵਾਰੀ ਉਹਨਾਂ ਨੂੰ ਆਵਾਜ਼ ਦੇ ਜਾਵੇ ਜਾਂ ਮਨਾ ਲੈ, ਉਹ ਵੇਖਦੇ ਹੀ ਐਡੀ ਬੁਰੇ ਤਰੀਕੇ ਨਾਲ।